ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਨੂੰ ਅੱਗੇ ਹੋਰ ਵਧਾਉਂਦੇ ਹਾਂ ਅੱਜ ਦੇ ਦੂਸਰੇ ਐਮ ਇਸ਼ੂ ਦੇ ਨਾਲ ਕਿ ਕਿਸ ਤਰ੍ਹਾਂ ਹਾਲ ਦੇ ਵਿੱਚ ਇੱਕ ਅਮਰੀਕਨ ਲੇਖਕ ਵੱਲੋਂ ਪਬਲਿਸ਼ ਕਿਤਾਬ ਵਿੱਚ ਇੰਕਸ਼ਾਫ ਕੀਤਾ ਗਿਆ ਹੈ ਕਿ ਕਿਵੇਂ 1970ਵਿਆਂ ਵਿੱਚ ਅਮਰੀਕੀ ਪ੍ਰਧਾਨ ਨਿਕਸਨ ਅਤੇ ਉਹਨਾਂ ਦੇ ਵਿਦੇਸ਼ ਮੰਤਰੀ ਹੈਨਰੀ ਕਿਸਿੰਜਰ ਭਾਰਤੀਆਂ ਦੀ ਘਟੀਆ ਜੈਨਿਤ ਨੂੰ ਸਮਝਦੇ ਸਨ ਤੇ ਉਹ ਭਾਰਤੀਆਂ ਨੂੰ ਚਾਪਲੂਸ ਕਿਸਮ ਦੇ ਲੋਕ ਨੇ ਉਹ ਕਹਿੰਦੇ ਸਨ। ਸੋ ਇਸ ਬਾਰੇ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਜਦੋਂ ਅਸੀਂ ਗੁਲਾਮੀ ਦੀ ਗੱਲ ਕਰਦੇ ਹਾਂ, ਗੁਲਾਮੀ ਵੀ ਸਦੀਆਂ ਦੀ ਜੀ 800 ਸਾਲ ਤੋਂ 1000 ਸਾਲ ਉੱਥੋਂ ਦੇ ਜਿਹੜੇ ਆਪਣੇ ਆਪ ਨੂੰ ਅੱਜ ਹਿੰਦੂਤਵਾ ਰਾਹੀਂ ਸਭ ਤੋਂ ਐਂਸ਼ੀਐਂਟ ਸਿਵਲਾਈਜੇਸ਼ਨ, ਸਭ ਤੋਂ ਡਿਵੈਲਪਡ ਲੋਕ, ਕਲਚਰਡ ਲੋਕ ਔਰ ਪਤਾ ਨਹੀਂ ਕੀ ਵੇਚ ਰਹੇ ਨੇ, ਇਹਨਾਂ ਦੀ ਹਕੀਕਤ ਸਾਥੋਂ ਤਾਂ ਭੁੱਲੀ ਨਹੀਂ ਹੈ। ਅਸੀਂ ਤਾਂ ਸਮਝਦੇ ਹਾਂ ਕਿ ਭਾਈ ਇਹ ਕੀ ਚੀਜ਼ ਨੇ, ਲੇਕਿਨ ਬਹੁਤ ਵਾਰ ਜਦੋਂ ਬਾਹਰਲੇ ਥੋੜੇ ਬਹੁਤ ਆਪਣੀ ਗਰਜ਼ ਦੇ ਲਈ ਜੇ ਅੱਜ ਡੋਨਲਡ ਟਰੰਪ, ਮਾਈ ਫਰੈਂਡ ਮੋਦੀ ਜਾਂ ਉਹਦੀ ਤਾਰੀਫ ਕਰ ਦਿੰਦਾ ਤੇ ਇਹ ਉਛਲ ਰਹੇ ਹੁੰਦੇ ਨੇ, ਉਹਨੂੰ ਬਾਰ-ਬਾਰ ਰੀਟਵੀਟ ਕਰ ਰਹੇ ਹੁੰਦੇ ਨੇ ਜਾਂ ਉਹਦੇ ਤੇ ਆਰਟੀਕਲ ਲਿਖ ਰਹੇ ਨੇ ਕਿ ਦੇਖੋ ਮੋਦੀ ਔਰ ਟਰੰਪ ਦੀ ਦੋਸਤੀ ਔਰ ਅਮਰੀਕਾ ਇੰਡੀਆ ਕਿਸ ਲੈਵਲ ਤੇ ਪਹੁੰਚ ਗਏ, ਅਸੀਂ ਜਿਹੜੇ ਆ ਉਹ ਬਦਲ ਦੇਾਂਗੇ, ਹੁਣ ਦੁਨੀਆ 'ਚ ਸਾਡੀ ਬਹੁਤ ਜਿਹੜਾ ਅਸੀਂ ਵਿਸ਼ਵ ਗੁਰੂ ਆਪਣੇ ਆਪ ਨੂੰ ਕਹਿਣ ਲੱਗ ਗਏ ਕਿ ਗੁਰੂਜ਼ ਆਫ ਦਾ ਵਰਲਡ ਕਿ ਅਸੀਂ ਹੈਗੇ। ਹੁਣ ਇਸ ਸਾਰੇ ਕੰਟੈਕਸਟ ਜੇ ਤੁਸੀਂ ਹਕੀਕਤ 'ਚ ਦੇਖੋ, ਹੁਣ ਇਹ ਟਰੰਪ ਰਿਪਬਲਿਕਨ ਹੈ, ਰਾਈਟ ਵਿੰਗਰ, ਜ਼ਾਹਰ ਹੈ ਕਿ ਜਿਹੜੇ ਕਿਤੇ ਨਾ ਕਿਤੇ ਜਿਹੜੇ ਰਾਈਟ ਵਿੰਗ ਦੇ ਨੇ ਉਹਨਾਂ ਦੇ ਵਿੱਚ ਰੇਸਿਜ਼ਮ, ਉਹਨਾਂ ਦੀ ਜਦੋਂ ਤੁਸੀਂ ਪਾਲਿਸੀਜ਼ ਦੇਖੋ, ਇੱਥੇ ਰਿਪਬਲਿਕਨ ਨੇ ਜਾਂ ਯੂਕੇ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਹੈ ਜਾਂ ਈਵਨ ਕੈਨੇਡਾ ਦੇ ਵਿੱਚ ਵੀ ਕੰਜ਼ਰਵੇਟਿਵ ਹੈ, ਉਹ ਤਾਂ ਹੈ, ਲੇਕਿਨ ਇਹ ਰਿਲੇਟਿਵਲੀ ਆਪਣੀ ਗੱਲ ਬੇਸ਼ੱਕ ਕਈ ਵਾਰੀ ਉਹ ਰੇਸਿਜ਼ਮ ਦੇ ਵਿੱਚ ਹੀ ਜਿਹੜੀ ਹੈ ਲਿਪਟੀ ਹੁੰਦੀ ਹੈ, ਪਰ ਉਹ ਬੇਬਾਕੀ ਨਾਲ ਕਹਿੰਦੇ ਨੇ। ਜਿਵੇਂ ਅਸੀਂ ਜਦੋਂ ਵਿੰਸਟਨ ਚਰਚਲ ਦੀ ਗੱਲ ਕਰਦੇ ਹਾਂ, ਜਿਸ ਨੇ ਜਦੋਂ ਭਾਰਤੀਆਂ ਦੇ ਬਾਰੇ ਖਾਸ ਤੌਰ ਤੇ ਇਹਨਾਂ ਦੀ ਲੀਡਰਸ਼ਿਪ, ਗਾਂਧੀ, ਨਹਿਰੂ ਔਰ ਇਹਨਾਂ ਸਾਰਿਆਂ ਨੂੰ ਉਹਨੇ ਮੈਨ ਆਫ ਸਟਰਾ ਕਿਹਾ, ਕੱਖੋਂ ਹੌਲੇ ਲੋਕ, ਔਰ ਇਸ ਦੇ ਨਾਲ ਜੋ ਇਹਨਾਂ ਦੀ ਅਸਲੀਅਤ ਹੈ ਕਿ ਵੀ ਇਹ ਤਾਂ ਆਜ਼ਾਦੀ ਦੇ ਕੀ, ਇਹ ਤਾਂ ਮਾਰ ਦੇਣਗੇ ਲੋਕਾਂ ਨੂੰ, ਜੋ ਅੱਜ ਹੋ ਰਿਹਾ। ਜੇ ਅਸੀਂ ਕੋਵਿਡ-19 ਦੇ ਹਵਾਲੇ ਨਾਲ ਹੀ ਗੱਲ ਕਰ ਰਹੇ ਹਾਂ, 80-90 ਹਜ਼ਾਰ ਕੇਸ ਰੋਜ਼ਾਨਾ ਆ ਰਹੇ ਨੇ, 80,000 ਤੋਂ ਜ਼ਿਆਦਾ ਮਰ ਚੁੱਕੇ ਨੇ, ਨੰਬਰ 2 ਤੇ ਕੇਸ ਆ ਗਏ ਅਮਰੀਕਾ ਤੋਂ ਬਾਅਦ, 4 ਮਿਲੀਅਨ ਕ੍ਰਾਸ ਕਰ ਗਏ, ਔਰ ਉਹਨਾਂ ਨੂੰ ਉੱਥੇ ਸੁਸ਼ਾਂਤ ਰਾਜਪੂਤ ਤੇ ਰੀਆ ਚੱਕਰਵਰਤੀ ਦੇ ਵਿੱਚ ਹੀ ਲੋਕ ਫਸਾਏ ਹੋਏ ਨੇ, ਲਾਸ਼ਾਂ 4 ਚੁਫੇਰੇ ਨੇ। ਸੋ ਇਹ ਇੱਕ ਇਸ ਕਿਸਮ ਦਾ ਔਰ ਫਲੈਟਰੀ ਔਰ ਟਰੰਪ ਦੇ ਗੁਣ ਦੇਖੋ ਜੀ। ਉੱਥੇ ਮੋਦੀ ਕਹਿ ਰਿਹਾ ਸੀ ਕਿ हमने 140 देशों के लोगों को मेडिसिन पहुंचाई और कोविड से निजात दवाई। ਤੁਹਾਡਾ ਆਪਣਾ ਹਾਲ ਦੇਖ ਲਓ, ਤੁਹਾਡੀਆਂ ਕਲੋਰੋਕੁਇਨ ਉਹਦਾ ਵੀ ਰਾ ਮਟੀਰੀਅਲ ਚੀਨ ਤੋਂ ਆਂਦਾ, ਪਰ ਜੇ ਤੁਸੀਂ ਝੂਠ ਹੀ ਬੋਲਣਾ ਹੈ ਪੂਰਾ ਨਗਾਰੇ ਦੀ ਚੋਟ ਤੇ ਬੋਲੋ ਔਰ ਸਭ ਤੋਂ ਵੱਡਾ ਬੋਲੋ। ਹੁਣ ਇਹੀ ਨਹੀਂ ਵੀ ਚਰਚਲ ਨੇ ਇਹਨਾਂ ਨੂੰ ਠੀਕ ਸਮਝਿਆ, ਬੇਸ਼ੱਕ ਪ੍ਰੈਜ਼ੀਡੈਂਟ ਨਿਕਸਨ ਔਰ ਉਹਦੇ ਨਾਲ ਸੈਕਟਰੀ ਆਫ ਸਟੇਟ ਹੈਨਰੀ ਕਿਸਿੰਜਰ ਜਿਹੜਾ ਬੜਾ ਬ੍ਰਿਲੀਅੰਟ, ਉਹਨੂੰ ਨੋਬਲ ਪ੍ਰਾਈਜ਼ ਵੀ ਮਿਲਿਆ ਹੈਨਰੀ। ਹਾਲਾਂਕਿ ਨਿਕਸਨ ਨੂੰ ਜਿਹੜਾ ਵਾਟਰਗੇਟ ਸਕੈਂਡਲ ਸਾਹਮਣੇ ਆਇਆ ਕਿ ਕਿਵੇਂ ਇੱਕ ਡੈਮੋਕ੍ਰੈਟਿਕ ਕਨਵੈਨਸ਼ਨ ਸੀ ਜਿਹੜੀ ਉਹਦੇ 'ਚ ਉਹ ਲਾ ਕੇ ਜੰਤਰ ਜਿਹੜੇ ਨੇ ਉਹਨਾਂ ਦੀ ਸਪਾਈਂਗ ਕੀਤੀ ਜਾ ਰਹੀ ਸੀ, ਉਹਦੇ ਥੱਲੇ ਉਹਨੂੰ ਅਦਰਵਾਈਜ਼ ਇੰਪੀਚ ਕਰਨਾ ਸੀ ਉਹਨਾਂ ਨੇ, ਉਹਨੇ ਰਿਜ਼ਾਈਨ ਕਰ ਦਿੱਤਾ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਅੱਜ ਵੀ ਤੁਸੀਂ ਦੇਖੋ, ਸ਼ਾਇਦ LA 'ਚ ਹੈ, ਮੈਨੂੰ ਥੋੜਾ ਭੁਲੇਖਾ ਹੈ, ਲੇਕਿਨ LA 'ਚ ਵੱਡੀ ਨਿਕਸਨ ਲਾਇਬ੍ਰੇਰੀ, ਬਹੁਤ ਸਕਾਲਰਲੀ ਬੰਦਾ ਸੀ ਹਰ ਪੱਖ ਤੋਂ। ਉਸ ਨੇ ਜਿਹੜਾ ਹੁਣ ਉਹਦਾ ਕੀ ਰਵੱਈਆ ਸੀ ਜਾਂ ਉਹਦੀ ਪਹੁੰਚ ਤਾਂ ਇੱਕ ਵੱਖਰਾ ਲਫ਼ਜ਼ ਹੈ, ਉਹ ਭਾਰਤੀਆਂ ਬਾਰੇ ਕੀ ਸੋਚਦਾ ਸੀ, ਇੰਦਰਾ ਗਾਂਧੀ ਜਿਹਨੂੰ ਲਾਰਜਰ ਦੈਨ ਲਾਈਫ ਬਣਾਇਆ, ਦੁਰਗਾ ਮਾਤਾ ਬਣਾਇਆ ਹੋਇਆ ਸੀ, ਉਹਦੇ ਬਾਰੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਇੱਕ ਇਸ ਤੋਂ ਪਹਿਲਾਂ ਇੱਕ ਗੈਰੀ ਜੇ ਬੈਸ ਲਿਖਾਰੀ ਨੇ, ਉਹਨਾਂ ਦੀ ਇੱਕ ਕਿਤਾਬ ਪਹਿਲਾਂ ਬਲੱਡ ਟੈਲੀਗ੍ਰਾਮ ਆਈ। ਬਲੱਡ ਟੈਲੀਗ੍ਰਾਮ ਇਹ ਹੈ ਕਿ ਉਸ ਪੀਰੀਅਡ 'ਚ ਜਦੋਂ ਇੰਡੀਆ ਨੇ ਬੜੀ ਚਲਾਕੀ ਦੇ ਨਾਲ ਜਿਹੜਾ ਉਹ ਮੁਕਤੀ ਵਾਹਿਨੀ ਦੇ ਨਾਂ ਥੱਲੇ ਪਾਕਿਸਤਾਨ ਨੂੰ ਤੋੜਨ ਦਾ ਜਿਹੜਾ ਏਜੰਡਾ, ਜਿਹੜਾ 1968 ਦੇ ਵਿੱਚ ਰਾਹ ਬਣਦੀ ਹੈ, 1962 'ਚ ਇਹਨਾਂ ਦੀ ਡਿਫੀਟ ਹੁੰਦੀ ਹੈ ਚੀਨ ਦੇ ਹੱਥੋਂ, ਔਰ ਇਹ ਲੋਕਾਂ ਨੂੰ ਦੱਸਣ ਦੇ ਲਈ, ਕਿਉਂਕਿ ਉਹ ਜਿਹੜੀ 62 ਦੀ ਹਿਊਮਿਲੇਸ਼ਨ ਜਿਹੜੀ ਅੱਜ ਤੱਕ ਵੀ ਅੱਧੀ ਸਦੀ ਬਾਅਦ 60 ਸਾਲ ਬਾਅਦ ਇਹਨਾਂ ਨੂੰ ਚੰਬੜੀ ਹੋਈ ਹੈ, ਉਦੋਂ ਇਹਨਾਂ ਨੂੰ ਸੀ ਕਿ ਵੀ
ਕੁਛ ਕੀਤਾ ਜਾਏ, ਕਿਉਂਕਿ ਉਹਦੀ ਜ਼ਿੰਮੇਵਾਰੀ ਨਹਿਰੂ ਦੇ ਸਿਰ ਤੇ ਆਉਂਦੀ। ਨਹਿਰੂ ਤਾਂ ਮਰ ਗਿਆ ਉਹ ਸਾਰੇ ਧੱਕੇ ਨਾਲ 64 ਦੇ ਵਿੱਚ ਹੀ। ਇੰਦਰਾ ਗਾਂਧੀ ਸ਼ਾਸਤਰੀ ਤੋਂ ਬਾਅਦ ਬਣ ਗਈ। ਹੁਣ ਉਹ ਕੁਛ ਨਾ ਕੁਛ ਨਾਲ ਦੀ ਨਾਲ 1968 ਦੇ ਵਿੱਚ ਇੰਦਰਾ ਗਾਂਧੀ ਨੇ ਕਸ਼ਮੀਰੀ ਪੰਡਤ RN ਕੌਰ ਉਹਦੇ ਤੋਂ ਰਾਹ ਬਣਵਾਈ, ਔਰ ਰਾਹ ਦਾ ਇਹ ਆਪਰੇਸ਼ਨ ਸੀ ਜੋ ਮੁਕਤੀ ਵਾਹਿਨੀ ਦੇ ਨਾਂ ਥੱਲੇ ਇਹਨਾਂ ਨੇ ਪਾਕਿਸਤਾਨ ਨੂੰ ਤੋੜਨ ਦਾ ਕੀਤਾ। ਹੁਣ ਉਸ ਵੇਲੇ ਕੋਲਡ ਵਾਰ ਈਰਾ ਸੀ, ਭਾਰਤ ਪੂਰੀ ਤਰ੍ਹਾਂ ਸੋਵੀਅਤ ਯੂਨੀਅਨ ਦੀ ਜਿਹੜਾ ਉਹ ਗ੍ਰਿਫਤ ਦੇ ਵਿੱਚ ਸੀ, ਔਰ ਐਨ ਬੰਗਲਾਦੇਸ਼ ਨੂੰ ਬਣਾਉਣ ਤੋਂ ਪਹਿਲਾਂ ਜਾਂ ਪਾਕਿਸਤਾਨ ਨੂੰ ਤੋੜਨ ਤੋਂ ਪਹਿਲਾਂ ਇੱਕ ਡਿਫੈਂਸ ਡੀਲ ਵੀ ਸਾਈਨ ਕੀਤੀ ਇੰਡੀਆ ਨੇ ਸੋਵੀਅਤ ਯੂਨੀਅਨ ਦੇ ਨਾਲ, ਉਸੇ ਪੈਟਰਨ ਤੇ ਜਿਵੇਂ ਸੋਵੀਅਤ ਯੂਨੀਅਨ ਨੇ ਚੈਕੋਸਲੋਵਾਕੀਆ ਨਾਲ ਕੀਤੀ ਸੀ, ਪੋਲੈਂਡ ਨਾਲ ਕੀਤੀ ਸੀ, ਹੰਗਰੀ ਨਾਲ ਕੀਤੀ ਸੀ ਕਿ ਜੇ ਲੋੜ ਪਏ ਤਾਂ ਸੋਵੀਅਤ ਯੂਨੀਅਨ ਆ ਕੇ ਇਹਨਾਂ ਨੂੰ ਵੀ ਆਕੂਪਾਈ ਕਰੇ, ਜਿਵੇਂ ਉਹਨਾਂ ਮੈਂ ਜਿਹੜੇ ਮੁਲਕਾਂ ਦਾ ਨਾਂ ਲਿਆ ਉਹਨਾਂ ਨੂੰ ਕੀਤਾ ਸੀ। ਪਰ ਇਹਦੇ ਤੋਂ ਇਹ ਅਸ਼ੋਰ ਹੋ ਗਿਆ ਕਿ ਜੀ ਅਮਰੀਕਨ ਇੰਟਰਵੈਂਸ਼ਨ ਨਹੀਂ ਹੋਏਗੀ, ਔਰ ਉਹਨਾਂ ਨੇ ਬੜੀ ਚਲਾਕੀ ਜਿਹੀ ਦੇ ਨਾਲ ਇਹ ਸਾਰਾ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂ ਉਦੋਂ ਨਿਕਸਨ ਅਮਰੀਕਨ ਪ੍ਰੈਜ਼ੀਡੈਂਟ ਸੀ, ਹੈਨਰੀ ਕਿਸਿੰਜਰ ਸੈਕਟਰੀ ਆਫ ਸਟੇਟ ਸੀ। ਨਿਕਸਨ ਨੇ ਆਪਣੇ ਤੌਰ ਤੇ ਪ੍ਰਵੇਲ ਕਰਨ ਦੀ ਕੋਸ਼ਿਸ਼ ਕੀਤੀ ਕਿ ਇਵੇਂ ਨਾ ਹੋਏ। ਹਾਲਾਂ ਕਿਤੇ ਨਾ ਕਿਤੇ ਅਮਰੀਕਨ ਵਿਲ ਵੀ ਲੈਕਿੰਗ ਸੀ, ਨਹੀਂ ਤਾਂ ਜਿਹੜਾ ਉਹਨਾਂ ਦਾ ਉਹ ਬੇੜਾ ਤੁਰਿਆ ਹੋਇਆ ਸੀ ਕਿ ਜੀ ਉਹਨੇ ਪਹੁੰਚਣਾ, ਹੁਣ ਪਾਣੀ 'ਚ ਪਹੁੰਚ ਗਿਆ, ਹੁਣ ਇੱਥੇ ਚਲਾ ਗਿਆ, ਹੁਣ ਤਾਂ 7th ਫਲੀਟ ਕੇ ਕੀ ਉਹਨੂੰ ਕਹਿੰਦੇ ਉਹਨੂੰ ਉਡੀਕਦੇ ਰਹੇ ਉੱਥੇ ਕਿ ਆਏਗਾ। ਲੇਕਿਨ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇੰਦਰਾ ਗਾਂਧੀ ਕਿਵੇਂ ਸੋਵੀਅਤ ਯੂਨੀਅਨ ਦੇ ਢਹਿ ਚੜੀ ਹੋਈ ਹੈ ਔਰ ਕਿਸ ਕਿਸਮ ਦੀਆਂ ਨੀਤੀਆਂ ਨੇ ਉਹਨੂੰ, ਕਿਉਂਕਿ ਹੈਨਰੀ ਕਿਸਿੰਜਰ ਵੀ ਬ੍ਰਿਲੀਅੰਟ ਸੀ, ਨਿਕਸਨ ਵੀ ਆਪਣੀ ਕੈਪੈਸਿਟੀ 'ਚ ਬ੍ਰਿਲੀਅੰਟ ਸੀ, ਸਕਾਲਰਲੀ ਸੀ, ਉਹਦੀ ਵੱਡੀ ਲਾਇਬ੍ਰੇਰੀ ਮੈਂ ਜਿਵੇਂ ਕਿਹਾ LA ਦੇ ਵਿੱਚ, ਔਰ ਇਸ ਲਾਈਨ ਤੇ ਸੀ। ਡਿਸਗ੍ਰੇਸਡ ਹੋਇਆ ਲੇਕਿਨ ਉਹ ਸਮਝਦਾ ਸੀ ਵੀ ਦੁਨੀਆ ਦੇ ਵਿੱਚ ਕੀ ਹੈ। ਫਿਰ ਇਸ ਗੱਲ ਦਾ ਧਿਆਨ ਰਹੇ ਕਿ ਉਹੀ ਪੀਰੀਅਡ ਹੈ ਜਦੋਂ ਨਿਕਸਨ ਔਰ ਹੈਨਰੀ ਕਿਸਿੰਜਰ ਦੇ ਵੇਲੇ ਹੀ ਜ਼ੁਲਫਿਕਾਰ ਅਲੀ ਭੁੱਟੋ ਪਾਵਰ 'ਚ ਨੇ ਪਾਕਿਸਤਾਨ 'ਚ, ਉਹਨਾਂ ਦੇ ਕਨੈਕਸ਼ਨ ਜਿਹੜੇ ਸੀ ਚੀਨ ਦੇ ਨਾਲ, ਪਾਕਿਸਤਾਨ ਦੇ ਜ਼ਿਆਦਾ ਤੌਰ ਤੇ ਮਾਓ ਜ਼ੇਤੁੰਗ ਜਾਂ ਚੌਹਾਨ लाई ਦੇ ਨਾਲ, ਥਰੂ ਜ਼ੁਲਫਿਕਾਰ ਅਲੀ ਭੁੱਟੋ ਹੈਨਰੀ ਕਿਸਿੰਜਰ ਚੀਨ ਤੱਕ ਪਹੁੰਚ ਕਰਦਾ। ਇੱਕ ਦੋ ਉਹਦੀਆਂ ਜਿਹੜੀਆਂ ਟਰੈਵਲਸ ਨੇ ਉਹ ਖੁਫੀਆ ਰੱਖੀਆਂ ਜਾਂਦੀਆਂ ਨੇ, ਬਾਅਦ ਦੇ ਵਿੱਚ ਨਿਕਸਨ ਜਾਂਦਾ ਹੈ ਔਰ ਕਿਵੇਂ ਪਹਿਲੀ ਵਾਰ ਸੀ। ਔਰ ਇਹ ਵੀ ਉਹਨਾਂ ਨੇ, ਮੈਂ ਸਮਝਦਾ ਹਾਂ ਵੀ ਬ੍ਰਿਲੀਅੰਸ ਸੀ ਨਿਕਸਨ ਦੀ ਪਾਲਿਸੀ ਦੀ, ਕਿ ਉਹਨੇ ਦੇਖਿਆ ਕਿ ਚਾਈਨਾ ਹੁਣ ਇੱਕ ਫਾਰਮੀਡੇਬਲ ਪਾਵਰ ਬਣ ਚੁੱਕਾ ਹੈ, ਤੁਸੀਂ ਉਹਨੂੰ ਗਲੋਬਲ ਸਾਰੇ 'ਚੋਂ ਬਾਹਰ ਨਹੀਂ ਰੱਖ ਸਕਦੇ, ਔਰ ਚੀਨ ਦੀਆਂ ਸ਼ਰਤਾਂ ਦੇ ਉੱਤੇ ਹੀ ਉਹਨੂੰ UN ਸਿਕਿਉਰਿਟੀ ਕੌਂਸਲ 'ਚ ਵੀ ਲਿਆਂਦਾ, ਔਰ ਅਮਰੀਕਾ ਨੇ ਪਾਕਿਸਤਾਨ ਦੀ ਮਦਦ ਦੇ ਨਾਲ ਉਸ ਦਰਵਾਜ਼ੇ ਨੂੰ ਖੋਲ੍ਹਿਆ। ਔਰ ਉਹਦਾ ਇੱਕ ਕਾਰਨ ਸ਼ਾਇਦ ਉਸ ਪੀਰੀਅਡ ਦੇ ਵਿੱਚ ਜਿਹੜੀ ਇੰਡੀਆ ਦਾ, ਕਿਉਂਕਿ ਅੱਜ ਜਦੋਂ ਅਸੀਂ ਦੇਖਦੇ ਹਾਂ ਹੁਣ ਤਾਂ ਖੁੱਲ੍ਹ ਕੇ ਹੀ ਜਦੋਂ ਅਮਰੀਕਾ ਇਹ ਕਹਿਣ ਲੱਗ ਗਿਆ ਕਿ ਜੀ ਨੈਟੋ ਟਾਈਪ ਇਹ ਜਿਹੜੀ ਕੁਐਡ ਹੈ ਜਿਹਦੇ 'ਚ ਜਾਂ ਕੁਐਡ ਜਿਹਦੇ 'ਚ ਭਾਰਤ ਔਰ ਆਸਟ੍ਰੇਲੀਆ ਔਰ ਅਮਰੀਕਾ ਔਰ ਜਰਮਨੀ ਉਹਨੂੰ ਉਹ ਸ਼ਾਮਲ ਕਰਵਾਉਣਾ ਚਾਹੁੰਦੇ ਨੇ, ਉਹ ਸਾਰੇ ਦੇ ਜਾਪਾਨ ਨਾਟ ਜਰਮਨੀ, ਤੇ ਇਹ ਉਹਨੂੰ ਕਹਿ ਰਿਹਾ ਜੀ ਇਟ ਇਜ਼ ਏਸ਼ੀਅਨ ਨੈਟੋ। ਸੋ ਜ਼ਾਹਰ ਹੈ ਵੀ ਜਿਵੇਂ ਇਹਨਾਂ ਨੇ ਨੰਗੇ ਤਾੜ ਉਦੋਂ ਇੰਦਰਾ ਗਾਂਧੀ ਦੇ ਵੇਲੇ ਟਰੈਵਲ ਵਿੱਚ ਵੜਨਾ ਕਮਿਊਨਿਸਟਾਂ ਦੇ ਨਾਲ ਸ਼ੁਰੂ ਹੋ ਗਿਆ ਸੀ, ਇਹੀ ਲਾਈਨ ਇਹਨਾਂ ਨੇ ਜਿਹੜੀ ਹੈ ਹੁਣ ਲਈ ਹੈ ਇੱਕ ਪਾਸਿਓਂ, ਉਦੋਂ ਵੀ ਡੈਮੇਜਿੰਗ ਸੀ। ਸੋ ਉਸ ਸਾਰੇ ਪੀਰੀਅਡ 'ਚ ਅਮਰੀਕਾ ਦੇ ਲਈ ਹੋਰ ਸੌਖਾ ਹੋ ਗਿਆ ਕਿ ਵੀ ਜੇ ਹੁਣ ਸੋਵੀਅਤ ਯੂਨੀਅਨ ਦੇ ਆਰਬਿਟ 'ਚ ਡਿੱਗੇ ਹੋਏ ਨੇ ਤੇ ਤੁਸੀਂ ਚੀਨ ਦੇ ਨਾਲ ਜਿਹੜਾ ਖੋਲੋ, ਔਰ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਰਿਆਂ ਨੇ ਹੀ ਅਮਰੀਕਾ ਚੀਨ ਨੇ ਉਸ ਸਾਰੇ ਰਿਲੇਸ਼ਨਸ਼ਿਪ 'ਚੋਂ ਬੈਨੀਫਿਟ ਕੀਤਾ, ਔਰ ਹੁਣ ਬੇਸ਼ੱਕ ਪੂਰਾ ਯੂ ਟਰਨ ਵੱਜ ਰਿਹਾ, ਪਰ ਚੀਨ ਦੀ ਇੱਕ ਆਪਣੀ ਅਹਿਮੀਅਤ ਬਣ ਚੁੱਕੀ ਹੈ ਇਸ ਪੀਰੀਅਡ। ਹੁਣ ਇਹ ਜਿਹੜੇ ਗੈਰੀ ਜੇ ਬੈਸ ਨੇ, ਇਹਨਾਂ ਨੇ ਜਦੋਂ ਬਲੱਡ ਟੈਲੀਗ੍ਰਾਮ ਲਿਖੀ, ਅਮਰੀਕਾ ਦਾ ਜਿਹੜਾ ਬੰਗਲਾਦੇਸ਼ ਉਦੋਂ ਐਂਬੈਸਡਰ ਸੀ ਢਾਕਾ 'ਚ ਬੈਠਾ ਹੋਇਆ, ਉਹਦਾ ਨਾਂ ਜਿਹੜਾ ਲਾਸਟ ਨੇਮ ਬਲੱਡ ਸੀ, ਔਰ ਉਹਨੇ ਇੱਕ ਟੈਲੀਗ੍ਰਾਮ ਕੀਤੀ, ਔਰ ਇਹਨਾਂ ਨੂੰ ਇੰਡੀਅਨ ਰਾਓ ਢਾਕਾ ਮਿਸ਼ਨ ਹੋਏ ਜਾਂ ਉਹਨਾਂ ਦਾ ਦਿੱਲੀ ਐਂਬੈਸਡਰ ਹੋਏ, ਉਹਨਾਂ ਨੂੰ ਇਹ ਫੀਡ ਕਰ ਰਹੇ ਸੀ ਜੈਨੋਸਾਈਡ ਬੰਗਾਲੀਆਂ ਦਾ ਜੈਨੋਸਾਈਡ ਹੋ ਰਿਹਾ, ਫੌਜ ਇਹ ਕਰ, ਔਰ ਉਹੀ ਟੈਲੀਗ੍ਰਾਮ ਕਰ ਰਹੇ ਸੀ। ਔਰ ਇਹ ਜਿਹੜਾ ਔਰ ਇਹਨੇ ਇਸੇ ਲਈ ਆਪਣੀ ਕਿਤਾਬ ਦਾ ਨਾਮ ਵੀ ਜਿਹੜਾ ਬਲੱਡ ਟੈਲੀਗ੍ਰਾਮ ਇਸ ਲਈ ਰੱਖਿਆ ਕਿ ਜੀ ਉਹਨੇ ਇਹ ਕਿਹਾ ਸੀ ਜੈਨੋਸਾਈਡ ਹੋ ਰਿਹਾ, ਔਰ ਨਿਕਸਨ ਔਰ ਹੈਨਰੀ ਕਿਸਿੰਜਰ ਜਿਹੜੀ ਆ ਕੋਈ ਪਰਵਾਹ ਨਹੀਂ ਸੀ। ਜ਼ਾਹਰ ਹੈ ਇਹ ਮਿਸਟਰ ਜੇ ਬੈਸ ਮੋਰ ਸਿੰਪੈਥੈਟਿਕ ਹੈ ਟੂਵਰਡਸ ਇੰਡੀਅਨ। ਹੁਣ ਜਿਹਦਾ ਮੈਂ ਜ਼ਿਕਰ ਕਰਨ ਲੱਗਾ ਵੀ ਇਹਨਾਂ ਦੀ ਹਕੀਕਤ ਇੰਡੀਅਨਸ ਕੀ ਨੇ, ਇੱਕ ਆਰਟੀਕਲ 2-3 ਦਿਨ ਪਹਿਲਾਂ ਨਿਊਯਾਰਕ ਟਾਈਮਜ਼, ਕਿਉਂਕਿ ਵੀਕਐਂਡ ਤੋਂ ਬਾਅਦ ਅਸੀਂ ਪਹਿਲਾ ਪ੍ਰੋਗਰਾਮ ਕਰ ਰਹੇ ਹਾਂ, ਇਹਨੇ ਜਿਹੜਾ ਗੈਰੀ ਜੇ ਬੈਸ ਨੇ ਲਿਖਿਆ, ਜਿਹਦਾ ਟਾਈਟਲ ਹੈ ਟੈਰੀਬਲ ਕਾਸਟ ਆਫ ਪ੍ਰੈਜ਼ੀਡੈਂਸ਼ੀਅਲ ਰੇਸਿਜ਼ਮ।
ਹੁਣ ਇਹਨੇ ਮਿਸਟਰ ਬੈਸ ਨੇ ਬੜੇ ਐਫਰਟ ਨਾਲ ਜਿਹੜੀਆਂ ਬਾਰ-ਬਾਰ ਰਿਕੁਐਸਟ ਕਰਕੇ ਜਿਹੜੇ ਇਸ ਪੀਰੀਅਡ ਦੀ ਆਡੀਓ ਕਨਵਰਸੇਸ਼ਨ ਹੈ, ਕੁਝ ਡਾਕੂਮੈਂਟ ਨੇ, ਉਹਨਾਂ ਨੂੰ ਡੀਕਲਾਸੀਫਾਈ ਕਰਵਾਇਆ, ਕੁਝ ਉਹਨਾਂ ਨੇ ਅਜੇ ਬਲੌਕ ਕਰ ਦਿੱਤੇ ਨੇ, ਲੇਕਿਨ ਆਉਣ ਵਾਲੇ ਪੀਰੀਅਡ ਦੇ ਵਿੱਚ ਉਹ ਆਣਗੇ ਸਾਹਮਣੇ। ਸੋ ਉਹਨਾਂ ਤੇ ਬੇਸਡ ਇਹ ਆਰਟੀਕਲ ਹੈ ਕਿ ਵੀ ਕਿਵੇਂ ਜਿਹੜਾ ਨਿਕਸਨ ਔਰ ਹੈਨਰੀ ਕਿਸਿੰਜਰ ਕਿਵੇਂ ਉਹਨਾਂ ਦੀ ਰੇਸਿਸਟ ਸੈਕਸਿਸਟ ਅਪਰੋਚ ਸੀ ਇੰਡੀਅਨਸ ਬਾਰੇ, ਇੰਦਰਾ ਗਾਂਧੀ ਬਾਰੇ। ਮੈਂ ਜਿਹੜਾ ਸੈਕਸਿਸਟ ਵਾਲਾ ਪਾਰਟ ਹੈ ਵੀ ਇੰਦਰਾ ਗਾਂਧੀ ਬਾਰੇ ਕੀ ਕਿਹਾ, ਭਾਰਤੀ ਔਰਤਾਂ ਬਾਰੇ ਕੀ ਕਿਹਾ ਰੀਗਨ ਕਹਿ ਰਹੇ ਨਿਕਸਨ ਨੇ, ਉਸ ਦਾ ਮੈਂ ਜ਼ਿਕਰ ਨਹੀਂ ਕਰਾਂਗਾ, ਉਹ ਥੋੜਾ ਜਿਹਾ ਸਿਵਿਲਿਟੀ ਤੋਂ ਦੂਰ ਚਲੀ ਜਾਂਦੀ ਹੈ ਗੱਲ। ਪਰ ਇਹਦੇ 'ਚ ਜਿਹੜੀ ਇੱਕ ਕਨਵਰਸੇਸ਼ਨ ਇਹ ਸਾਰੇ 'ਚ ਸਾਹਮਣੇ ਆਂਦੀ ਹੈ ਜਿਹੜੀ ਨਿਊਯਾਰਕ ਟਾਈਮਸ ਨੇ ਅਨਐਡਿਟਡ ਦਿੱਤੀ ਹੈ। ਹੁਣ ਇਹਦੇ 'ਚ ਔਰਤਾਂ ਦੇ ਉੱਤੇ ਗੱਲ ਚੱਲ ਰਹੀ ਹੈ, ਇੰਡੀਅਨ ਵੂਮਨ ਕੀ ਨੇ ਕੀ ਨਹੀਂ ਹੈ, ਔਰ ਉਹਦੇ 'ਚ ਜ਼ਾਹਰ ਹੈ ਕਿ ਉਹਨਾਂ ਦਾ ਸੈਕਸਿਸਟ ਐਂਗਲ ਹੈਗਾ। ਇਨ ਦਾ ਸੇਮ ਕਨਵਰਸੇਸ਼ਨ the former president seemed to have been upset with his ambassador to India, who 2 days earlier had confronted Nixon and Kissinger in the Oval Office and called Pakistan's crackdown almost entirely a matter of genocide। ਜਿਵੇਂ ਮੈਂ ਕਿਹਾ ਵੀ ਇੰਡੀਅਨਸ ਨੇ ਜੋ ਫੀਡ ਕੀਤਾ ਹੋਇਆ ਸੀ, ਉਹ ਐਂਬੈਸਡਰ ਇੱਥੇ ਆਇਆ, ਉਹਨੇ ਕਿਹਾ ਜੀ ਉਹ ਤਾਂ ਉੱਥੇ ਫੌਜ ਜਿਹੜੀ ਹੈ ਉਹ ਜੈਨੋਸਾਈਡ ਕਮਿਟ ਕਰ ਰਹੀ ਹੈ। ਹੁਣ ਇਹ ਜਿਹੜੀ ਨਿਊਯਾਰਕ ਟਾਈਮਸ ਨੇ ਇਹਨਾਂ ਦੀ ਜਿਹੜੀ ਡੀਕਲਾਸੀਫਾਈਡ ਡਾਕੂਮੈਂਟਸ ਤੇ ਬੇਸ ਜਿਹੜੀ ਇਸ ਮਿਸਟਰ ਬੈਸ ਨੇ ਇਨਫੋਰਮੇਸ਼ਨ ਲਈ ਹੈ, ਉਹਦੇ ਚੋਂ ਕਹਿ ਰਿਹਾ ਮਿਸਟਰ ਨਿਕਸਨ ਨਾਓ ਆਸਕਡ, ਇਹ ਕੋਟ ਅਨਕੋਟ ਹੈ, what do the Indians have that takes even a Keating for Christ is 70 years old। ਹੁਣ ਮੈਂ ਹਾਲਾਂਕਿ ਇਸ ਨੂੰ ਮੈਨੂੰ ਪੂਰਾ ਵਕਤ ਨਹੀਂ ਸੀ ਦੇਖਣ ਦਾ, ਪਰ ਮੈਂ ਸਮਝਦਾ ਹਾਂ ਕਿ ਵੀ ਇਹ ਹਵਾਲਾ ਹੋਏਗਾ HRF ਕੀਟਿੰਗਸ, ਬ੍ਰਿਟਿਸ਼ ਆਥਰ ਦਾ, ਜਿਹਨੇ ਭਾਰਤ ਦੇ ਬਾਰੇ ਐਕਸਟੈਂਸਿਵਲੀ ਵੀ ਲਿਖਿਆ ਹੋਇਆ ਔਰ ਉਹਨੂੰ ਬਹੁਤ ਕੋਟ ਕੀਤਾ ਜਾਂਦਾ ਕੀਟਿੰਗਸ ਨੂੰ। ਉਹਨੇ ਕਿਹਾ ਵੀ ਇਹ ਇੰਡੀਅਨਸ ਦਾ ਉਹਨੂੰ ਜਾਂ ਇਹਦਾ ਕੋਈ ਹੋਰ ਮਤਲਬ ਹੈ, ਜੇ ਸਾਡੇ ਕੋਈ ਵਿਊਅਰ ਦੱਸ ਸਕਣ ਜਾਂ ਮੈਂ ਖੁਦ ਵੀ ਦੇਖਾਂਗਾ, ਪਰ ਮੈਨੂੰ ਇਹ ਲੱਗਾ ਕਿ ਬਈ ਉਹਨੇ ਇੱਥੋਂ ਹੀ ਸ਼ੁਰੂ ਕੀਤੀ ਕਿ ਇਹ ਜਿਹੜੇ ਨੇ ਉਹਨੂੰ ਕ੍ਰਾਈਸਟ ਸਮਝਦੇ ਨੇ ਕਿ ਬਈ ਉਹਨੇ ਜੇ ਇੰਡੀਆ ਦੀ ਤਾਰੀਫ ਕਰਤੇ ਸਮਝਦੇ ਨੇ ਵੀ ਅਸੀਂ ਪਤਾ ਨਹੀਂ ਕੀ ਹੈ। ਹੀਅਰ ਦੇਰ ਇਜ਼ ਅ ਕ੍ਰਾਸ ਟਾਕ ਬਟ ਦ ਵਰਡ ਸੀਮਸ ਟੂ ਬੀ ਬੈਚਲਰ ਔਰ ਬਾਸਟਰਡ। ਹੁਣ ਇਹਦੇ 'ਚ ਵੀ ਉਹਨਾਂ ਨੇ ਕਿਹਾ ਕਿ ਵੀ ਥੋੜੀ ਆਡੀਓ ਪ੍ਰੋਬਲਮ ਹੈ ਵੀ ਉਹਨਾਂ ਨੇ ਇੰਡੀਅਨਸ ਲਈ ਕੀ ਲਫ਼ਜ਼ ਕਿਹਾ ਹੈ, ਔਰ ਉਹ ਹੁਣ ਮੈਂ ਇਹਦੀ ਵੀ ਵਿਆਖਿਆ ਨਹੀਂ ਕਰ ਸਕਦਾ। ਇਨ ਰਿਪਲਾਈ ਮਿਸਟਰ ਕਿਸਿੰਜਰ ਸਵੀਪਿੰਗਲੀ ਐਕਸਪਲੇਨ। ਹੁਣ ਨਿਕਸਨ ਇੰਡੀਅਨਸ ਬਾਰੇ ਇਹ ਗੱਲ ਕਹਿ ਰਿਹਾ ਕਿ ਵੀ ਆਹ ਨੇ ਇਹ ਤਾਂ ਇਹ ਹੱਕਦਾਰ ਇਸ ਕਿਸਮ ਦੇ ਘਟੀਆ ਲੋਕ ਨੇ। ਹੁਣ ਇਹਨੇ ਕਿਸਿੰਜਰ ਨੇ ਅੱਗੋਂ ਕੀ ਕਿਹਾ ਉਹ ਬੜਾ ਕਲੀਅਰ ਹੈ। ਉਹਨੇ ਕਿਹਾ ਦੇ ਆਰ ਸੁਪਰਬ ਫਲੈਟਰਰਸ, ਕਿ ਚਾਪਲੂਸੀ ਖੁਸ਼ਾਮਦ ਉਸ ਦੇ ਮਾਸਟਰ ਨੇ ਇੰਡੀਅਨ ਦੇ। ਆਰ ਸੁਪਰਬ ਫਲੈਟਰਰਸ ਮਿਸਟਰ ਪ੍ਰੈਜ਼ੀਡੈਂਟ। ਉਹ ਕਹਿੰਦਾ ਮਿਸਟਰ ਪ੍ਰੈਜ਼ੀਡੈਂਟ ਇਹ ਇੰਡੀਅਨ ਸੁਪਰਬ ਫਲੈਟਰਰਸ। ਹੁਣ ਤੁਸੀਂ ਜੇ ਚਰਚਲ ਦੇ ਲਫ਼ਜ਼ ਦੇਖੋ ਔਰ ਫਿਰ ਹੈਨਰੀ ਕਿਸਿੰਜਰ ਜਿਹੜਾ ਬ੍ਰਿਲੀਅੰਟ ਮੈਨ ਸੀ, ਯਹੂਦੀ ਸੀ, ਪੈਸੇ ਵੀ ਲੈ ਲਏ ਉਹਨਾਂ ਤੋਂ ਇੰਡੀਅਨਸ ਤੋਂ, ਜਦੋਂ ਇੱਥੋਂ ਰਿਟਾਇਰ ਟੂਰ ਹੋ ਗਿਆ, ਦੂਜਾ ਲੈਕਚਰ ਕਰਨ ਵੀ ਜਾਂਦਾ ਸੀ, ਉਹਨੇ ਨਾਨ ਪ੍ਰੋਫਿਟ ਵੀ ਬਣਾਈਆਂ ਹੋਈਆਂ ਸੀ। ਮੋਦੀ ਵੀ ਜਦੋਂ ਮਿਲਿਆ ਹੈਨਰੀ ਕਿਸਿੰਜਰ ਨੂੰ, ਉਹਨੇ ਇੱਕ ਫੋਟੋ ਟਵੀਟ ਕੀਤੀ ਕਿ ਜੀ ਬਹੁਤ ਸਿਆਣੇ ਬੰਦੇ ਕਿਸਿੰਜਰ ਦੇ ਨਾਲ ਮੈਂ ਖੜਾ ਹੈ। ਸੋ ਲੇਕਿਨ ਇਹ ਰੀਅਲ ਉਹਨੂੰ ਕਿਸਿੰਜਰ ਨੂੰ ਪਤਾ ਹੈ ਵੀ ਇਹ ਕਿਸ ਔਕਾਤ ਦੇ ਮਾਲਕ ਨੇ। ਦੇ ਆਰ ਸੁਪਰਬ ਫਲੈਟਰਰਸ ਮਿਸਟਰ ਪ੍ਰੈਜ਼ੀਡੈਂਟ, ਦੇ ਆਰ ਮਾਸਟਰਸ ਐਟ ਫਲੈਟਰੀ। ਇਹ ਜਿਹੜੀ ਖੁਸ਼ਾਮਦ ਹੈ ਇਸ ਦੇ ਬਾਦਸ਼ਾਹ ਨੇ। ਹਾਂ ਵੀ ਕਿਵੇਂ ਦੇ ਆਰ ਮਾਸਟਰਸ ਐਟ ਸਟਲ ਫਲੈਟਰੀ। ਹੁਣ ਇੱਕ ਹੁੰਦੀ ਹੈ ਖੁੱਲ ਕੇ ਖੁਸ਼ਾਮਦ, ਇੱਕ ਹੁੰਦਾ ਹੈ ਵੀ ਬੰਦੇ ਨੂੰ ਆਪ ਨੂੰ ਵੀ ਨਹੀਂ ਪਤਾ ਲੱਗ ਰਿਹਾ ਹੁੰਦਾ ਕਿ ਵੀ ਇਹ ਮੈਨੂੰ ਕਿੱਥੋਂ ਮੱਖਣ ਲਾ ਰਿਹਾ ਸਟਲ ਢੰਗ ਨਾਲ। ਫਿਰ ਉਹਨੇ ਕਿਹਾ that is how they have survived 600 years। ਔਰ ਇੱਥੇ ਮੈਂ ਉਹ ਕਹਿੰਦਾ ਜੀ ਇਹ ਮਾਸਟਰੀ ਨੇ ਕਿ ਇਸੇ ਲਈ ਗੁਲਾਮੀ ਦੇ 600 ਸਾਲ ਚੋਂ ਨਿਕਲ ਗਏ। ਬਟ ਆਈ ਵਾਸ ਵੰਡਰਿੰਗ ਕਿ ਵੀ ਇਹ 600 ਇਅਰਸ ਇਹਨੇ ਕਿਉਂ ਕਿਹਾ। ਜੇ ਤੁਸੀਂ ਈਵਨ ਬੇਸ਼ੱਕ ਮੁਹੰਮਦ ਬਿਨ ਕਾਸਮ 7ਵੀਂ 8ਵੀਂ ਸਦੀ ਚ ਆ ਜਾਂਦਾ ਹੈ, ਫਿਰ ਮਹਿਮੂਦ ਗਜ਼ਨਵੀ ਦਾ 10ਵੀਂ 11ਵੀਂ ਚ ਸ਼ੁਰੂ ਹੋ ਜਾਂਦਾ ਹੈ, ਔਰ ਇਹਨਾਂ ਨੂੰ ਪਾਵਰ ਤਾਂ ਜਾ ਕੇ 20ਵੀਂ ਸਦੀ ਚ ਮਿਲਦੀ ਹੈ। ਹੁਣ ਇਹਨੂੰ ਵੀ ਇਹ ਪਤਾ ਹੈ ਵੀ ਜਿਹੜੀ ਗੋਰਿਆਂ ਦੀ ਗੁਲਾਮੀ ਹੈ ਬ੍ਰਿਟਿਸ਼ਰਸ, ਉਹਨੂੰ ਉਹ ਗੁਲਾਮੀ 'ਚ ਵੀ ਨਹੀਂ ਗਿਣਦਾ। ਉਹ ਜਿਹੜਾ 600 ਸਾਲ ਹੈ ਉਹਨੂੰ ਹੀ 12ਵੀਂ ਸਦੀ ਤੋਂ ਜਿਹੜਾ 10ਵੀਂ ਸਦੀ ਤੋਂ 16ਵੀਂ ਸਦੀ ਤੱਕ 16ਵੀਂ 17ਵੀਂ ਤੱਕ ਹੀ ਗਿਣਦਾ। ਫਿਰ 18ਵੀਂ ਸਦੀ 1757 ਦੀ ਪਲਾਸੀ ਦੀ ਲੜਾਈ ਤੋਂ ਬਾਅਦ ਅੰਗਰੇਜ਼ ਆ ਜਾਂਦੇ ਨੇ। ਉਹ ਕਹਿੰਦੇ ਜੀ ਇਹ ਜਿਹੜੇ ਬੱਚੇ ਨੇ ਹਿੰਦੂ ਇੰਡੀਅਨ,
ਇਹ 600 ਸਾਲ ਦੀ ਗੁਲਾਮੀ ਚੋਂ ਇਸ ਲਈ ਨਿਕਲੇ ਕਿ ਵੀ ਇਹਨਾਂ ਨੂੰ ਜਾਂਚ ਹੈ ਕਿਹਦੀ ਖੁਸ਼ਾਮਦ ਕਰਨੀ ਹੈ, ਕਿਹਦੀ ਚਮਚਾਗਿਰੀ ਕਰਨੀ ਹੈ। ਇਹ ਨਹੀਂ ਉਹਨਾਂ ਨੇ ਕਿਹਾ ਵੀ ਕਿ ਉਹਨੂੰ ਆਪਣੇ ਧੀਆਂ ਦੇ ਭੈਣਾਂ ਦੇ ਡੋਲੇ ਦੇਣੇ ਨੇ, ਇਹ ਵਿਆਹ ਕਰਨੇ ਨੇ ਔਰ ਕਹਿਣਾ ਕਿ ਜੀ ਹਜ਼ੂਰ ਸਾਡੇ ਮਾਈ ਬਾਪ। ਫਿਰ ਉਹ ਕਹਿੰਦਾ ਵੀ that is how they survived 600 years. They suck up. Their great skill is to suck up to people in key positions. ਹੁਣ ਤੁਸੀਂ ਇਹ ਤੋਂ ਅੰਦਾਜ਼ਾ ਲਾਓ, ਇਹਦੀ ਵੀ ਮੈਨੂੰ ਵਿਆਖਿਆ ਕਰਨ ਦੀ ਲੋੜ ਨਹੀਂ ਕਿ ਵੀ ਉਹਨਾਂ ਨੂੰ ਪਤਾ ਹੈ ਵੀ ਕਿਹੜੇ ਕਿਹੜੇ ਲੋਕ ਕਿੱਥੇ ਕਿੱਥੇ ਬੈਠੇ ਨੇ ਜਿਹੜੇ ਪ੍ਰਭਾਵ ਕਰਦੇ ਨੇ ਪ੍ਰਭਾਵਿਤ, ਔਰ ਇਹ ਉਹਨਾਂ ਦੇ ਤੱਕ ਫਿਰ ਉਹ ਕਿਸੇ ਹੱਦ ਤੱਕ ਵੀ ਜਾਣਗੇ। ਸਕ ਅਪ ਤੋਂ ਤੁਸੀਂ ਹੁਣ ਅੰਦਾਜ਼ਾ ਲਾ ਲਓ, ਉਹ ਮੈਂ ਆਲਰੇਡੀ ਦੱਸ ਦਿੱਤਾ ਹੈ ਵੀ ਕਿਵੇਂ ਇਹ ਮੁਗਲਾਂ ਦੇ ਜਿਹੜਾ ਹਰਮਾਂ ਦੇ ਵਿੱਚ ਬੜੀ ਖੁਸ਼ੀ ਆਪਣੀਆਂ ਧੀਆਂ ਭੈਣਾਂ ਦੇ ਡੋਲੇ, ਅੱਜ ਉਹਨੂੰ ਗੁਲਾਮੀ ਕਹਿੰਦੇ ਨੇ ਜਾਂ ਮੁਗਲਾਂ ਦੀ ਲੈਗੇਸੀ ਨੂੰ ਮਿਟਾਉਣਾ ਚਾਹੁੰਦੇ ਨੇ, ਪਰ ਇਹਨਾਂ ਦੀ ਆਪਣੀ ਕਰਤੂਤ ਕੀ ਰਹੀ ਹੈ। ਹੁਣ ਇਸ ਸਾਰੇ 'ਚ ਹੋਰ ਵੀ ਹੈ, ਲੇਕਿਨ ਹੁਣ ਜਾਂਦੇ ਜਾਂਦੇ ਮੈਂ ਈਵਨ ਪਾਕਿਸਤਾਨੀਆਂ ਬਾਰੇ ਵੀ ਗੱਲ ਕਰਦੇ ਉਹਨੇ ਕਿਹਾ ਵੀ ਹੀ ਸੈਡ ਪਾਕਿਸਤਾਨੀਜ਼ ਆਰ ਏ ਫਾਈਨ ਰੇਸ ਆਫ ਪੀਪਲ, ਕਿ ਜਿਹੜੇ ਪਾਕਿਸਤਾਨੀ ਨੇ ਬਹੁਤ ਵਧੀਆ ਨਸਲ ਦੇ ਲੋਕ ਨੇ, ਫਾਈਨ ਰੇਸ ਆਫ ਪੀਪਲ and are brave, however primitive in mentality, ਕਿ ਵੀ ਦਿਮਾਗੀ ਤੌਰ ਤੇ ਜਿਹੜਾ ਉਹ ਪ੍ਰਿਮਿਟਿਵ ਹੁੰਦਾ, ਜਿਹੜੀ ਤੁਸੀਂ ਸ਼ੁਰੂਆਤੀ ਮਤਲਬ ਹੁਣ ਉਹ ਮੁਕਾਬਲਾ ਜਦੋਂ ਇਹ ਦੋਨਾਂ ਨੂੰ ਕੰਪੇਅਰ ਕਰ ਰਿਹਾ ਹੈ, ਜ਼ਾਹਿਰ ਹੈ ਪਾਕਿਸਤਾਨੀਆਂ ਲਈ ਐਡਮਿਰੇਸ਼ਨ ਹੈ ਕਿ ਬਈ ਕਲਾਸੀ ਲੋਕ ਨੇ, ਬਹਾਦਰ ਲੋਕ ਨੇ, ਪਰ ਹੁਣ ਜਦੋਂ ਉਹ ਕੰਪੇਅਰ ਕਰ ਰਿਹਾ ਹੈ ਹਿੰਦੂ ਮਾਈਂਡ ਸੈਟ ਕਿੰਨਾ ਸੋਫਿਸਟੀਕੇਟ ਫਲੈਟਰੀ ਹੈ, ਕਿਵੇਂ ਸਿਚੁਏਸ਼ਨ ਚੋਂ ਨਿਕਲਣਾ ਹੈ, ਤੇ ਉਹ ਕਹਿੰਦੇ ਹੋਣੇ ਵੀ ਪਾਕਿਸਤਾਨੀ ਤਾਂ ਉਵੇਂ ਹੀ ਨੇ ਵੀ ਅੱਡੀ ਕੱਢ ਕੇ ਫਿਰ ਖਲੋ ਜਾਂਦੇ ਨੇ, ਆ ਜਾ ਤੈਨੂੰ ਦੇਖ ਲੈਂਦੇ, ਇਹ ਆਪਣਾ ਸਿਰ ਬਚਾ ਕੇ ਨਿਕਲ ਜਾਂਦੇ ਨੇ, ਉਹ ਸਿਰ ਫਸਾ ਦਿੰਦੇ ਨੇ, ਕਹਿਣਾ ਇਹ ਚਾਹੁੰਦਾ। ਲੇਕਿਨ ਤੁਸੀਂ ਮੈਂ ਤਾਂ ਇਹਨੂੰ ਜਦੋਂ ਦੇਖਿਆ, ਔਰ ਬੇਸ਼ੱਕ ਅੱਜ ਬਹੁਤ ਸਾਰੇ ਉਹਨਾਂ ਦੇ ਜਿਵੇਂ ਦਾ ਕੁਇੰਟ ਹੈ, ਦੂਸਰਿਆਂ ਨੇ ਜਿਉਂ ਲੱਗੇ ਨੇ ਹੈਨਰੀ ਕਿਸਿੰਜਰ ਨੂੰ ਗਾਲਾਂ ਕੱਢਣ, ਨਿਕਸਨ ਨੂੰ ਕੱਢਣ ਇੱਧਰ ਉੱਧਰ, ਪਰ ਮੈਂ ਸਮਝਦਾ ਕਿ ਵੀ ਤੀਰ ਤਾਂ ਚੱਲ ਗਿਆ ਕਿ, ਔਰ ਇਹ ਉਸ ਹੈਨਰੀ ਕਿਸਿੰਜਰ ਨੂੰ ਜਿਹਨੂੰ ਫਿਰ ਇਹਨਾਂ ਨੇ ਬਹੁਤ ਨਵਾਜਿਆ, ਔਰ ਜਿਵੇਂ ਮੈਂ ਕਿਹਾ ਵੀ ਮਿਲੀਅਨਸ ਆਫ ਡਾਲਰਸ ਉਹਨੇ ਇਹਨਾਂ ਦੇ ਹੀ ਜਾ ਕੇ ਲੈਕਚਰ ਕਰ ਕਰਕੇ ਇਕੱਠੇ ਕੀਤੇ, ਤੇ ਇਹ ਇਹਨਾਂ ਦੀ, ਔਰ ਬਿਲਕੁਲ ਜੋ ਚਰਚਲ ਨੇ ਸਮਝਿਆ, ਹਾਲਾਂ ਉਹਨਾਂ ਦਾ ਰੇਸਿਸਟ ਐਂਗਲ ਦੋਨਾਂ ਦਾ, ਉਹਨੂੰ ਅਸੀਂ ਅਪਰੂਵ ਨਹੀਂ ਕਰਦੇ, ਉਹ ਕਿਸੇ ਬਾਰੇ ਵੀ ਇਹ ਜਿਹੜੀ ਹੈ ਵਾਈਟ, ਪਰ ਉਹਨਾਂ ਨੇ ਕਿਵੇਂ ਚਰਚਲ ਨੇ ਇਹਨਾਂ ਦੀ ਔਕਾਤ ਨੂੰ ਸਮਝਿਆ, ਔਰ ਕਿਵੇਂ ਹੈਨਰੀ ਕਿਸਿੰਜਰ ਔਰ ਨਿਕਸਨ ਨੇ ਸਮਝਿਆ ਅਮਰੀਕਨ ਐਂਗਲ ਤੋਂ। ਹੁਣ ਇਹ ਦੇਖ ਲਓ ਵੀ ਟਰੰਪ ਔਰ ਦੂਸਰੇ ਕਿੰਨੇ ਕੁ ਦੋਸਤ ਨੇ ਅੰਦਰ ਵੜ ਕੇ ਤਾਂ ਫਿਰ ਕੀ ਕਹਿੰਦੇ ਹੋਣੇ ਇਹਨਾਂ ਦੀਆਂ ਵੀ, ਜਦੋਂ 30 ਸਾਲ ਬਾਅਦ ਡੀਕਲਾਸੀਫਾਈ ਹੋਣਗੀਆਂ ਤੇ ਇਹਦੇ ਨਾਲੋਂ ਵੀ ਸਟਰੋਂਗਰ ਸਟੇਟਮੈਂਟਸ ਹੋਣਗੀਆਂ ਇਹਨਾਂ ਦੀ ਕਰਤੂਤ ਬਾਰੇ, ਇਹਦੇ ਬਾਰੇ ਕੋਈ ਸ਼ੱਕ ਸ਼ੁਬਾ ਨਹੀਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਥ ਲੈਣੇ। ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।